ज़्यादा गुरु घर होंद विच आया सन 1969 में शुरू किया गया। पुराने बजुर्गों अगे मेरा सीस झुकदा जिन्हां ने ये एडा अनुष्ठान बना के सिख संगतां दे सपुर्द किया। तकरीबन सन 1980-81 दे विच ये नगर कीर्तन आयोजित किया गया। उदों सिर्फ तकरीबन 4-5 हज़ार बंदे की गिणती सीगी जी। अज लखां तो वध के तकरीबन करोड़ों ते जाण वाली गल हो गई आ। उस वेले इहो साडा सीगा डर भई ਅਸੀਂ ਬਾਹਰ ਜਾ ਕੇ ਸਾਡੇ ਜੇ ਗੋਰੇ ਇੱਟਾਂ ਮਾਰਨਗੇ ਕੀ ਕਹਿਣਗੇ ਕੀ ਕਰਨਗੇ ਅਸੀਂ ਕੀ ਕਰਾਂਗੇ। ਪਰ ਉਸ ਵੇਲੇ ਦਾ ਜਿਹੜਾ ਸ਼ਰਪ ਸੀਗਾ ਰੋਏ ਬਿਟਕਰ ਉਹਦੀ ਸਾਨੂੰ ਬਹੁਤ ਜ਼ਿਆਦਾ ਇਮਦਾਦ ਸੀਗੀ। ਉਸ ਵੇਲੇ ਬਹੁਤ ਥੋੜ੍ਹੇ ਲੋਕ ਸੀਗੇ ਜਿਨ੍ਹਾਂ ਦੇ ਸਿਰ ਤੇ ਦਾੜੀਆਂ ਮੂੰਹ ਤੇ ਦਾੜੀ ਸੀ, ਸਿਰ ਤੇ ਪੱਗਾਂ ਘੱਟ ਸੀਗੀਆਂ। ਤੇ ਅੱਜ ਦੇਖ ਕੇ ਇਹੋ ਜਿੱਦਾਂ ਹੁਣ ਠਾਠਾ ਮਾਰਦਾ ਪੰਜਾਬ ਹੀ ਲੱਗਦਾ। ਸੋ ਇਸ ਗੱਲ ਦੀ ਬਹੁਤ ਖੁਸ਼ੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਟਾਲਾ ਬਿਊਨਾ ਯੂਬਾ ਸਿਟੀ ਦੇ 45ਵੇਂ ਨਗਰ ਕੀਰਤਨ ਦੇ ਉੱਤੇ ਕਵਰੇਜ ਲਗਾਤਾਰ ਜਾਰੀ ਆ। ਇਸ ਮੌਕੇ ਅਸੀਂ ਪਹੁੰਚੇ ਹੋਏ ਹਾਂ ਬਾਹਰ ਲੰਗਰਾਂ ਦੇ ਵਿੱਚ, ਜਿੱਥੇ ਬਹੁਤ ਸਾਰੇ ਜਿਹੜੇ ਲੰਗਰ ਆ ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਵਾਲੀ ਥਾਂ ਦੇ ਉੱਤੇ ਉਹਨਾਂ ਨੇ ਲੰਗਰ ਲਾਏ ਆ। ਆਪਣੇ ਨਾਲ ਹੋਰ ਵੀ ਬਹੁਤ ਸਾਰੇ ਯੂਬਾ ਸਿਟੀ ਦੇ ਪਤਵੰਤੇ ਸੱਜਣ ਜੁੜੇ ਆ, ਉਹ ਆਪਣੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਨਗੇ। ਗੁਰਨਾਮ ਸਿੰਘ ਪੰਮਾ ਜੀ ਆਪਣੇ ਨਾਲ ਜੁੜੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਖੁਸ਼ੀ ਦਾ ਦਿਨ ਹੈ ਅਤੇ ਮੈਂ ਸਾਰੀਆਂ ਸੰਗਤਾਂ ਦਾ ਧਿਆਨ ਥੋੜ੍ਹਾ ਪਿੱਛੇ ਖੜਨਾ ਚਾਹੁੰਦਾ। ज़्यादा गुरु घर होंद विच आया सन 1969 में शुरू किया गया। उस वेले तनख्वाहां भी बहुत थोड़ियां सी। पुराने बजुर्गों अगे मेरा सीस झुकदा जिन्हां ने ये एडा अनुष्ठान बना के सिख संगतां दे सपुर्द किया। ਅਤੇ ਫਿਰ ਉਹ ਤੋਂ ਅੱਗੇ ਆ ਕੇ ਤਕਰੀਬਨ सन 1980-81 ਦੇ ਵਿੱਚ ਇਹ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਅਤੇ ਉਹਨਾਂ ਵੀ ਵੀਰਾਂ ਦੇ ਬਜ਼ੁਰਗਾਂ ਦੇ ਅੱਗੇ ਸੀਸ ਝੁਕਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਇਹ ਕੰਮ ਨੂੰ ਸ਼ੁਰੂ ਕੀਤਾ। ਅੱਜ ਜਿੱਦਾਂ ਪਹਿਲੇ ਦਿਨ ਸ਼ੁਰੂ ਕੀਤਾ ਸੀ ਪਹਿਲੇ ਸਾਲ, ਉਦੋਂ ਸਿਰਫ ਤਕਰੀਬਨ 4-5 ਹਜ਼ਾਰ ਬੰਦੇ ਦੀ ਗਿਣਤੀ ਸੀਗੀ ਜੀ। ਅੱਜ ਲੱਖਾਂ ਤੋਂ ਵੱਧ ਕੇ ਤਕਰੀਬਨ ਕਰੋੜਾਂ ਤੇ ਜਾਣ ਵਾਲੀ ਗੱਲ ਹੋ ਗਈ ਆ। ਆਪ ਸੰਗਤਾਂ ਦਾ ਪ੍ਰਤਾਪ ਆ। ਹਰ ਸਾਲ ਤੁਸੀਂ ਆ ਕੇ ਯੂਬਾ ਸਿਟੀ ਦੀਆਂ ਸੰਗਤਾਂ ਨੂੰ ਸੇਵਾ ਦਾ ਮੌਕਾ ਦਿੰਦੇ ਹੋ। ਇਹ ਕਿਸੇ ਦਾ ਕੋਈ ਪਰਸਨਲ ਪ੍ਰੋਗਰਾਮ ਨਹੀਂ ਹੈ, ਸਾਰੀ ਸੰਗਤ ਦਾ ਪ੍ਰੋਗਰਾਮ ਆ, ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਆ। ਸਾਰੇ ਕੈਲੀਫੋਰਨੀਆ, ਅਮਰੀਕਾ, ਜਿੱਥੋਂ ਵੀ ਜਿਹੜੀ ਸਟੇਟ ਤੋਂ ਵੀ ਬੰਦੇ ਆਉਂਦੇ ਆ, ਕੈਨੇਡਾ 'ਚੋਂ ਆਉਂਦੇ ਆ ਸੰਗਤਾਂ। ਸੋ ਸਾਰਿਆਂ ਦਾ ਧੰਨਵਾਦ, ਸਾਰਿਆਂ ਨੂੰ ਜੀ ਆਇਆਂ ਜੋ ਤੁਸੀਂ ਯੂਬਾ ਸਿਟੀ ਦੀਆਂ ਸੰਗਤਾਂ ਨੂੰ ਸੇਵਾ ਦਾ ਮੌਕਾ ਦਿੰਦੇ ਆ। ਅਸੀਂ ਆਸ ਕਰਦੇ ਹਾਂ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਆਪਾਂ ਸਾਰੇ ਵੱਧ ਚੜ੍ਹ ਕੇ ਸਿੱਖ ਕੌਮ ਦੀ ਸੇਵਾ ਕਰੀਏ, ਇੱਕ ਦੂਜੇ ਨਾਲ ਪਿਆਰ ਵਧਾਈਏ, ਗੁੱਸੇ ਗਰੇੜੇ ਛੱਡ ਕੇ ਪਿੱਛੇ ਆਪਾਂ ਸਾਰੇ ਇਕੱਠੇ ਹੋ ਕੇ ਸਿੱਖ ਕੌਮ ਵਾਸਤੇ ਕੋਈ ਨਾ ਕੋਈ ਸੇਵਾ ਕਰ ਸਕੀਏ। ਇਹ ਦਾਸ ਦੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਨਾਲ ਗੁਰਮੀਤ ਸਿੰਘ ਗਿੱਲ ਜੀ ਵੀ ਜੁੜੇ ਆ, ਉਹ ਵੀ ਉਹਨਾਂ ਦੇ ਵਿਚਾਰ ਜਾਣਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀ ਸੰਗਤ ਨੂੰ 45ਵੇਂ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਹੋਵੇ। ਜੋ ਆਪ ਨੂੰ ਪਤਾ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ 10 ਪਾਤਸ਼ਾਹੀਆਂ ਨੇ ਇਸ ਸਿੱਖੀ ਦੇ ਬੂਟੇ ਨੂੰ ਪਾਣੀ ਪਾ ਕੇ ਜਵਾਨ ਕੀਤਾ। ਜੋ ਅੱਜ ਦੇ ਸਮੇਂ ਨੂੰ ਦੇਖ ਰੇਖ ਕਰਕੇ ਕਲਯੁੱਗ ਦੇ ਵਿੱਚ ਘਰ ਘਰ ਬਾਬੇ ਬਣ ਕੇ ਬਹਿ ਜਾਣਗੇ। ਉਹਨਾਂ ਮੁੱਖ ਰੱਖਦੇ ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਇਸ ਸਰੀਰ ਨੂੰ ਅਕਾਲ ਪੁਰਖ ਦੇ ਚਰਨਾਂ 'ਚ ਗਏ, ਉਦੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਸਾਨੂੰ ਹੁਕਮ ਕਰ ਗਏ ਹਨ। ਧੰਨ ਜੋ ਹੁਕਮ ਕਰ ਗਏ ਕਿ ਇੱਕੋ ਹੀ ਤੁਹਾਡਾ ਗੁਰੂ ਹੈ, ਜੋ ਗੁਰੂ ਬਾਣਿਓ ਗ੍ਰੰਥ ਪ੍ਰਗਟ ਕਰਾਂ ਕਿ ਦੇ। ਆਓ ਆਪਾਂ ਸਾਰੀ ਸੰਗਤ ਰਲ ਮਿਲ ਕੇ ਕੱਲ੍ਹ ਨੂੰ ਜੋ ਨਗਰ ਕੀਰਤਨ 45ਵਾਂ ਆ ਰਿਹਾ, ਸਾਰਿਆਂ ਨੇ ਨਾਮ ਜਪਦੇ ਹਾਂ। ਕੋਈ ਝਗੜਾ ਨਾ, ਜੇ ਕੋਈ ਕਰਦਾ ਵੇ ਤਾਂ ਉਹਦੀ ਮਿਹਨਤ ਸਰਦਾ ਕਰਾ ਕੇ ਹਟਾ ਕੇ ਆਪਾਂ ਵੱਧ ਤੋਂ ਵੱਧ ਇਸ ਪ੍ਰੋਗਰਾਮ ਵਧੀਆ ਬਣਾਈਏ ਤਾਂ ਕਿ ਅਸੀਂ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਫਿਰ ਆਈ ਹੋਈ ਸਾਰੀ ਸੰਗਤ ਦੂਰੋਂ ਨੇੜੇ ਸੁਣ ਰਹੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਪਰਿਵਾਰਾਂ ਵਿੱਚ ਖੁਸ਼ੀਆਂ ਚੜ੍ਹਦੀ ਕਲਾ ਸਤਿਗੁਰੂ ਲਿਆਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਨਾਲ ਤੇਜਮਾਨ ਜੀ ਵੀ ਜੁੜੇ ਨੇ, ਆਓ ਉਹਨਾਂ ਦੇ ਵੀ ਵਿਚਾਰ ਜਾਣਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਡੇ ਧੰਨਵਾਦੀ ਹਾਂ ਜੋ ਇਸ ਸਾਡੇ ਛੋਟੇ ਜਿਹੇ ਪਿੰਡ ਦੇ ਵਿੱਚ ਜੋ ਇਹ ਐਡਾ ਵੱਡਾ ਮਹਾਨ ਪ੍ਰੋਗਰਾਮ ਹੋ ਰਿਹਾ ਹੈ, ਇਹ ਤੁਸੀਂ ਸਾਰੀ ਦੁਨੀਆ 'ਤੇ ਪਹੁੰਚਾ ਰਹੇ ਹੋ। ਅੱਜ ਅਸੀਂ ਗੁਰਗੱਦੀ ਦਿਵਸ ਮਨਾ ਰਹੇ ਹਾਂ ਜੋ 1980 ਦੇ ਸ਼ਹਿਰ ਦੇ ਵਿੱਚ ਮਨਾ ਰਹੇ ਹਾਂ। ਬੜੇ ਮਾਣ ਵਾਲੀ ਗੱਲ ਹੈ ਸਾਡੇ, ਅਸੀਂ ਪ੍ਰਾਊਡ ਵੀ ਹਾਂ ਸਾਡੇ ਯੂਬਾ ਸਿਟੀ ਸ਼ਹਿਰ 'ਤੇ ਕਿ ਇੱਥੋਂ ਦੀ ਸੰਗਤ ਸਾਰੀ ਦੁਨੀਆ ਨੂੰ ਵੈਲਕਮ ਕਰਦੀ ਹੈ। ਯੂਬਾ ਸਿਟੀ ਦੀ ਪਾਪੂਲੇਸ਼ਨ ਤਕਰੀਬਨ 69,000 ਹੈ ਅਤੇ ਮੈਨੂੰ ਲੱਗਦੀ ਆ ਅੱਜ ਇੱਥੇ 2 ਲੱਖ ਬੰਦਾ ਹੋਣਾ ਹੈਗਾ। ਸੋ ਇਹ ਦੁਗਣਾ ਤਿਗਣਾ ਹੋ ਜਾਂਦਾ ਅਤੇ ਸਾਰਿਆਂ ਨੂੰ ਖੁੱਲ੍ਹੇ
ਦਿਲਾਂ ਦੇ ਨਾਲ ਵੈਲਕਮ ਕਰੀਦਾ। ਖਾਣੇ ਵੱਲੋਂ, ਕਿਸੇ ਥਾਂ ਵੱਲੋਂ ਕਿਸੇ ਚੀਜ਼ ਦੀ ਕਮੀ ਨਹੀਂ, ਤੇ ਸਾਰੀ ਕਮਿਊਨਿਟੀ ਅਪਰੀਸ਼ੀਏਟ ਕਰਦੀ ਹੈ। ਇਹੀ ਆਸ ਰੱਖਾਂਗੇ ਕਿ ਸਾਡੇ ਇਹ ਨਿਮਾਣੇ ਜਿਹੇ ਸ਼ਹਿਰ 'ਚ ਐਡਾ ਇਹ ਮਹਾਨ ਦਿਨ ਇੱਦਾਂ ਹੀ ਮਨਾਉਂਦੇ ਰਹੋ, ਖੁਸ਼ੀਆਂ ਦੇ ਨਾਲ ਆਓ। ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ, ਤੇ ਨਾਲ ਹੀ ਸਾਡੇ ਯੂਨੀਵਰਸਿਟੀ ਦੇ ਵਸਨੀਕਾਂ ਦਾ ਵੀ ਧੰਨਵਾਦ ਕਰਦੇ ਆ ਕਿ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਹੋ ਕਿ ਸਿੱਖੀ ਕਿੰਨੇ ਖੁੱਲੇ ਬਾਹਾਂ ਦੇ ਨਾਲ ਸਵਾਲ ਜਾਂ ਵੈਲਕਮ ਕਰਦੀ ਹੈ, ਕਿ ਤੁਸੀਂ ਆਪਣੇ ਯੂਨੀਵਰਸਿਟੀ ਦਾ ਨਾਂ ਰੱਖਿਆ ਵੀ ਸਾਰਿਆਂ ਨੂੰ ਵੈਲਕਮ ਕਰਕੇ। ਸੋ ਇੰਨਾ ਹੀ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜੇ ਆਈ ਹੋਈ ਪੂਰੀ ਸਾਧ ਸੰਗਤ ਨਗਰ ਕੀਰਤਨ ਦੀਆਂ ਖੁਸ਼ੀਆਂ ਮਾਣਦੀ ਹੋਈ ਪੂਰੀ ਸਾਧ ਸੰਗਤ ਸਭ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਯੂਬਾ ਸਿਟੀ ਵੱਲੋਂ। ਇੰਨਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਜਸਵੰਤ ਸਿੰਘ ਬੈਂਸ। ਜਸਵੰਤ ਸਿੰਘ ਬੈਂਸ ਜੀ, ਵਾਹਿ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਯੂਬਾ ਸਿਟੀ ਦੀ ਸੰਗਤ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਇੰਨੀ ਦੂਰ ਤੋਂ ਆ ਕੇ ਚੱਲ ਕੇ ਰੌਣਕ ਵਧਾ ਰਹੇ ਹੋ। ਤੇ ਬਾਕੀ ਇੱਥੇ ਇੱਕ ਦੂਜੇ ਦੇ ਨਾਲ ਹੋਰ ਆਇਆ ਕਰੋ, ਪਿਆਰ ਵੱਧਦਾ ਹੈ। ਤੇ ਬਾਕੀ ਮਿਲ ਜੁਲ ਕੇ ਹੀ ਸਾਰੇ ਕੰਮ ਹੁੰਦੇ ਹਨ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਨਾਮ ਸਿੰਘ ਮੰਮਾ ਜੀ, ਜਦੋਂ ਸ਼ੁਰੂਆਤ ਹੋਈ ਸੀ ਨਗਰ ਕੀਰਤਨ ਦੀ, ਜਿੰਨੇ ਕੁ ਮਿਲਦਾ ਇੱਥੇ ਆਪਾਂ ਦੇਖ ਰਹੇ ਆ ਲੰਗਰ ਛਕ ਰਹੇ ਤੋਂ ਵੀ ਘੱਟ ਸੀਗੇ। ਅੱਜ ਜਦੋਂ ਆਪਾਂ ਦੇਖਦੇ ਆ ਵੀ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਆਉਂਦੀ ਹੈ ਦੂਰ ਨੇੜੇ, ਕਿੱਦਾਂ ਮਹਿਸੂਸ ਹੁੰਦਾ? ਬਹੁਤ ਖੁਸ਼ੀ ਦੀ ਗੱਲ ਆ। ਦੇਖੋ ਆਪਸੀ ਪਿਆਰ ਵੱਧਦਾ, ਇੱਕ ਦੂਜੇ ਨੂੰ ਮਿਲਦੇ ਗਿਲਦੇ ਆ। ਅਤੇ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਸੰਗਤਾਂ ਨੂੰ, ਜੇ ਬਾਹਰੋਂ ਆਈਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਅਕੋਮੋਡੇਸ਼ਨ ਦੀ ਕੋਈ ਕਸਰ ਰਹਿੰਦੀ ਹੋਵੇ, ਅਸੀਂ ਉਹਦੇ ਖਿਮਾ ਤੇ ਜਾ ਚੁੱਕੇ ਹਾਂ। ਬਾਕੀ ਜਿਹੜੇ ਨਗਰ ਕੀਰਤਨ ਸ਼ੁਰੂ ਕੀਤਾ ਸੀ, ਥੋੜ੍ਹੇ ਬੰਦੇ ਹਾਜ਼ਰ ਸੀਗੇ ਉਸ ਵੇਲੇ। ਜਸਵੰਤ ਸਿੰਘ ਉਹਨਾਂ ਨੂੰ ਪਤਾ, ਮੈਨੂੰ ਪਤਾ, ਢੇਰੀ ਸਾਹਿਬ, ਕੁਝ ਹੋਰ ਬੰਦੇ ਵੀ ਸੀਗੇ, ਅਤੇ ਅਸੀਂ ਉਹਨਾਂ ਸਾਰਿਆਂ ਭਰਾਵਾਂ ਦੇ ਨਾਲ ਸੀਗੇ ਉਸ ਵੇਲੇ। ਇਹੋ ਸਾਡਾ ਸੀਗਾ ਡਰ ਭਈ ਅਸੀਂ ਬਾਹਰ ਜਾ ਕੇ ਸਾਡੇ ਜੇ ਗੋਰੇ ਇੱਟਾਂ ਮਾਰਨਗੇ, ਕੀ ਕਹਿਣਗੇ, ਕੀ ਕਰਨਗੇ, ਅਸੀਂ ਕੀ ਕਰਾਂਗੇ। ਪਰ ਉਸ ਵੇਲੇ ਦਾ ਜਿਹੜਾ ਸ਼ਰਪ ਸੀਗਾ ਰੋਏ ਬਿਟਕਰ, ਉਹਦੀ ਸਾਨੂੰ ਬਹੁਤ ਜ਼ਿਆਦਾ ਮਦਦ ਸੀਗੀ। ਉਸ ਵੇਲੇ ਇੱਦਾਂ ਦਾ ਕੋੜਿਕਾ ਨਹੀਂ ਵੀ ਸਿਕਿਉਰਿਟੀ ਦੇ ਪੈਸੇ ਇੰਨੇ ਦਿਓ, ਆਹ ਖਰਚ ਇੰਨਾ ਦਿਓ, ਅਤੇ ਉਹ ਸਾਨੂੰ ਪੂਰੀ ਹਮਦਰਦੀ ਉਹਨਾਂ ਨੇ ਦਿੱਤੀ ਨਾਲ। ਅਤੇ ਇਹ ਦਿਨ ਪਰ ਦਿਨ ਇਹ ਜਿਹੜਾ ਬੂਟਾ ਸੀਗਾ ਇਹ ਵੱਡਾ ਹੁੰਦਾ ਗਿਆ। ਅੱਜ ਬਹੁਤ ਮਾਣ ਦੀ ਗੱਲ ਆ ਕਿ ਸਿੱਖ ਪੰਥ ਸਾਰਾ ਇੱਥੇ ਇਕੱਠਾ ਹੁੰਦਾ ਇਸ ਦਿਨ 'ਤੇ। ਬਾਕੀ ਗੁਰੂ ਘਰਾਂ ਵਿੱਚ ਵੀ ਨਗਰ ਕੀਰਤਨ ਹੁੰਦੇ ਆ, ਪਰ ਉਹਨਾਂ ਦੀ ਹਸੀਅਤ, ਉਹਨਾਂ ਦੀ ਅਹਿਮੀਅਤ ਜਿਹੜੀ ਆਪੋ ਆਪਣੀ ਜਗ੍ਹਾ 'ਤੇ ਬਹੁਤ ਵਧੀਆ ਆ। ਪਰ ਆਹ ਜਿਹੜਾ ਨਗਰ ਕੀਰਤਨ ਆ, ਇਹੋ ਸਾਰੀ ਦੁਨੀਆ ਤੋਂ ਵੱਡਾ ਨਗਰ ਕੀਰਤਨ ਮੰਨਿਆ ਜਾਂਦਾ ਬਾਹਰਲੀਆਂ। ਸਹੀ ਗੱਲ ਹੈ। ਸੋ ਮੈਂ ਇਸ ਗੱਲ ਦੀ ਵਧਾਈ ਦਿੰਦਾ ਉਹਨਾਂ ਵਿੱਚ, ਖਾਸ ਕਰ ਸਰਦਾਰ ਦਰਾਰ ਸਿੰਘ ਬੈਂਸ, ਜਿਨ੍ਹਾਂ ਦਾ ਇਹ ਟੀਚਾ ਸੀਗਾ, ਜਿਨ੍ਹਾਂ ਨੇ ਇਹੋ ਗੱਲ ਦਾ ਸੁਪਨਾ ਜਿਹੜਾ ਸੀ ਲਿਆ, ਅਤੇ ਅੱਜ ਮਹਾਰਾਜ ਨੇ ਉਹ ਸੁਪਨਾ ਸਾਕਾਰ ਕਰ ਦਿੱਤਾ। ਉਹਨਾਂ ਦੇ ਮਨ ਨੂੰ ਸਿੱਖ ਕੌਮ ਦੀ ਸੇਵਾ ਕਰਕੇ ਬੜੀ ਖੁਸ਼ੀ ਹੁੰਦੀ ਸੀਗੀ। ਅਸੀਂ ਇਹ ਵੀ ਬੜੇ ਵੱਡੇ ਮਾਣ ਦੀ ਗੱਲ ਆ। ਸੋ ਮੈਂ ਸੰਗਤਾਂ ਦਾ ਫਿਰ ਦੁਬਾਰਾ ਧੰਨਵਾਦ ਕਰਦਾ। ਇਹ ਗੁਰਦੁਆਰਾ ਹਮੇਸ਼ਾ ਚੜ੍ਹਦੀ ਕਲਾ 'ਚ ਗਿਆ, ਬਹੁਤ ਕਿਰਪਾ ਰਹੀ ਆ। ਇੱਥੇ ਸਾਧੂ ਸੰਤਾਂ ਨੇ ਆ ਕੇ ਬਹੁਤ ਲੰਮਾ ਸਮਾਂ ਭਗਤੀ ਕਰਕੇ, ਪ੍ਰਚਾਰ ਕਰਕੇ ਸਿੱਖੀ ਦੇ ਨਾਲ ਸੰਗਤਾਂ ਨੂੰ ਜੋੜਿਆ। ਉਸ ਵੇਲੇ ਬਹੁਤ ਥੋੜ੍ਹੇ ਲੋਕ ਸੀਗੇ ਜਿਨ੍ਹਾਂ ਦੇ ਸਿਰ 'ਤੇ ਦਾੜੀਆਂ, ਮੂੰਹ 'ਤੇ ਦਾੜੀ ਸੀ, ਸਿਰ 'ਤੇ ਪੱਗਾਂ ਘੱਟ ਸੀਗੀਆਂ। ਅਤੇ ਅੱਜ ਦੇਖ ਕੇ ਇਹੋ ਜਿੱਦਾਂ ਹੁਣ ਠਾਠਾਂ ਮਾਰਦਾ ਪੰਜਾਬ ਹੀ ਲੱਗਦਾ। ਸੋ ਇਸ ਗੱਲ ਦੀ ਬਹੁਤ ਖੁਸ਼ੀ ਆ। ਮੈਂ ਦੁਬਾਰਾ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਵਿੰਦਰ ਜੀ, ਹਾਂਜੀ ਸੁਖਵਿੰਦਰ ਜੀ, ਵਾਹਿ ਖਾਲਸਾ ਫਤਿਹ ਜੀ। ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦੇ ਮਹਾਵਾਕ ਅਨੁਸਾਰ ਦਸਮ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਗੁਰੂ ਨੂੰ 1708 ਦੇ ਵਿੱਚ ਗੁਰਤਾ ਗੱਦੀ ਬਖਸ਼ੀ ਸੀਗੀ ਜੀ। ਤੇ ਉਸੇ ਸਬੰਧ ਦੇ ਵਿੱਚ ਯੂਬਾ ਸਿਟੀ ਦੇ ਧਰਤੀ ਉੱਤੇ ਸਾਡੇ ਬਜ਼ੁਰਗਾਂ ਨੇ ਵੀ ਇਹ ਜੋ ਹਮਲਾ ਮਾਰਿਆ ਸੀਗਾ, ਸੰਗਤਾਂ ਨੂੰ ਇਕੱਤਰਤ ਕਰਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਸੀਗੀ। ਸੋ ਅੱਜ ਜੋ ਇਹ ਆਪ ਸੰਗਤ ਦੇਖ ਰਹੇ ਹੋ, ਇਹ ਉਸ ਸਬੰਧ ਦੇ ਵਿੱਚ 45ਵਾਂ ਨਗਰ ਕੀਰਤਨ ਜੋ ਕੱਲ ਐਤਵਾਰ ਨਵੰਬਰ 3 ਨੂੰ ਸਜਾਇਆ ਜਾ ਰਿਹਾ ਹੈ। ਸੋ ਲੜੀਵਾਰ ਜੋ ਅਖੰਡ ਪਾਠ ਸਾਹਿਬ ਹੈ ਪਿਛਲੇ ਤਕਰੀਬਨ ਪੌਣੇ 2 ਮਹੀਨੇ ਤੋਂ ਚੱਲ ਰਹੇ ਹਨ, ਤੇ ਸੰਗਤਾਂ ਦਾ ਠਾਠਾ ਮਾਰਦਾ ਜੋ ਇਕੱਠ ਆ ਉਹ ਦੇਖ ਕੇ ਬਹੁਤ ਹੀ ਖੁਸ਼ੀ ਹੁੰਦੀ ਹੈ।
ਤੇ ਅਸੀਂ ਯੂਬਾ ਸਿਟੀ ਦੇ ਵਸਨੀਕ ਹੋਣ ਦੇ ਨਾਤੇ ਸਾਰੀ ਯੂਬਾ ਸਿਟੀ ਦੀ ਸੰਗਤ ਵੱਲੋਂ ਦੇਸ਼ਾਂ ਵਿਦੇਸ਼ਾਂ ਦੀਆਂ, ਕੈਲੀਫੋਰਨੀਆ ਦੀਆਂ, ਹੋਰ ਸ਼ਹਿਰਾਂ ਦੀਆਂ ਸੰਗਤਾਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਤੇ ਅਸੀਂ ਉਹਨਾਂ ਨੂੰ ਸੱਦਾ ਵੀ ਦਿੰਦੇ ਹਾਂ ਕਿ ਜਿਹੜੀ ਸੰਗਤ ਨਹੀਂ ਪਹੁੰਚ ਸਕੀ ਉਹ ਕੱਲ੍ਹ ਨੂੰ ਜ਼ਰੂਰ ਪਹੁੰਚੋ। ਸੋ ਆ ਕੇ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰੋ ਤੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਆਪਾਂ ਵਧਾਈਏ। ਇਹਨਾਂ ਸ਼ਬਦਾਂ ਦੇ ਨਾਲ ਕਿਵੇਂ ਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਢੇਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਭਜਨ ਸਿੰਘ ਢੇਰੀ ਜੀ। ਹਾਂਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ 45ਵਾਂ ਨਗਰ ਕੀਰਤਨ ਦਾ ਦੂਸਰਾ ਦਿਨ ਹੈ ਤੇ ਕੱਲ ਨੂੰ ਇਹਦੀ ਸਮਾਪਤੀ ਹੋਣੀ ਆ ਤੇ 45ਵੇਂ ਨਗਰ ਕੀਰਤਨ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਆਈਆਂ ਹੋਈਆਂ, ਬਹੁਤ ਹੁੰਮ ਹੁਮਾ ਕੇ ਤੇ ਰੌਣਕਾਂ ਚਾਰੇ ਪਾਸੇ ਲੱਗੀਆਂ ਹੋਈਆਂ। ਬਹੁਤ ਹੀ ਖੁਸ਼ੀਆਂ ਭਰਾ ਦਿਨ ਹੈਗਾ ਤੇ ਜਿਵੇਂ ਪੰਮਾ ਸਾਹਿਬ ਨੇ ਪਹਿਲਾਂ ਦੱਸਿਆ ਸੀ ਕਿ ਪਹਿਲੇ ਸਾਲ ਤਕਰੀਬਨ 4-5 ਹਜ਼ਾਰ ਲੋਕ ਇਕੱਠੇ ਹੋਏ ਸੀ ਜੀ। ਤੇ ਅਸੀਂ ਸੜਕ ਦੇ ਇੱਕੋ ਪਾਸੇ ਚੱਲਦੇ ਹੁੰਦੇ ਸੀ, ਚਾਰ ਦੇ ਲਾਈਨਾਂ ਦੇ ਵਿੱਚ। ਹੌਲੀ ਹੌਲੀ ਉਹ ਇਕੱਠ ਇੰਨਾ ਵੱਧਦਾ ਹੁਣ ਲੱਖਾਂ ਦੇ ਵਿੱਚ 1.5-2 ਲੱਖ ਦੇ ਕਰੀਬ ਪਹੁੰਚ ਚੁੱਕਿਆ ਹੋਇਆ ਜੀ। ਇਹਦੇ ਵਿੱਚ ਪਹਿਲੇ ਸਾਲ ਵੀ ਕੈਲੀਫੋਰਨੀਆ ਦੇ ਵਿੱਚੋਂ ਲੋਕੀ ਆਏ ਸੀ, ਅਮਰੀਕਾ ਚੋਂ ਵੀ ਆਏ ਸੀ, ਕੈਨੇਡਾ ਚੋਂ ਵੀ ਆਏ ਸੀ, ਇੰਡੀਆ ਚੋਂ ਵੀ ਆਏ ਸੀ। ਠੀਕ ਹੈ ਜੀ। ਤੇ ਅੱਜ ਕੱਲ੍ਹ ਵੀ ਇਹ ਤਕਰੀਬਨ ਸਾਰੇ ਮੁਲਕਾਂ ਦੇ ਲੋਕ ਇੱਥੇ ਇਸ ਨਗਰ ਕੀਰਤਨ ਦੇ ਵਿੱਚ ਆਉਂਦੇ ਆ ਤੇ ਸਿੱਖੀ ਦਾ ਇਹੋ ਅਨੰਦਪੁਰ ਸਾਹਿਬ ਦਾ ਮੇਲਾ ਬਣਿਆ ਹੋਇਆ। ਜਿਵੇਂ ਕਿਉਂਕਿ ਇੱਥੇ ਅਨੰਦਪੁਰ ਸਾਹਿਬ ਜਾਣਾ ਬੜਾ ਔਖਾ ਆ, ਪਰ ਆਮ ਕੈਲੀਫੋਰਨੀਆ ਦੇ ਸਿੱਖ ਇੱਥੇ ਆਣ ਕੇ ਇਸ ਤਰ੍ਹਾਂ ਮਹਿਸੂਸ ਕਰਦਾ ਕਿ ਜਿਵੇਂ ਆਪਾਂ ਅਨੰਦਪੁਰ ਸਾਹਿਬ ਪਹੁੰਚੇ ਹੋਏ ਆ। ਤੇ ਗੁਰੂ ਪਿਆਰੀ ਸਾਧ ਸੰਗਤ, ਆਓ ਵੱਧ ਚੜ੍ਹ ਕੇ ਕੱਲ੍ਹ ਨੂੰ ਬਹੁਤ ਵਧੀਆ ਮੌਸਮ ਹੈਗਾ, ਮੌਸਮ ਦਾ ਆਨੰਦ ਮਾਣੋ ਤੇ ਗੁਰੂ ਘਰ ਆਣ ਕੇ ਆਪਣੀ ਹਾਜ਼ਰੀ ਲਵਾਓ ਤੇ ਦਸਮ ਪਿਤਾ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਵਾ ਕੇ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਦਾਂ ਤੁਸੀਂ ਦੇਖ ਰਹੇ ਆ, ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਆ। ਇਹ ਉਹੀ ਲੋਕ ਨੇ ਜਦੋਂ ਸ਼ੁਰੂਆਤ ਹੋਈ ਸੀ ਨਗਰ ਕੀਰਤਨ ਦੀ, ਉਦੋਂ ਇਹ ਨਾਲ ਸੀਗੇ ਤੇ ਅੱਜ 45 ਸਾਲ ਬਾਅਦ ਜਦੋਂ ਆਪਾਂ ਦੇਖ ਰਹੇ ਆ, ਇਹ ਇੱਕ ਰਵਾਨਗੀ ਵਾਲਾ ਜਿਹੜਾ ਨਗਰ ਕੀਰਤਨ ਉਹ ਆਪਾਂ ਨੂੰ ਨਜ਼ਰ ਆਉਂਦਾ ਆ। ਪਿੰਡਾਂ ਦੇ ਮਾਹੌਲ ਦੇ ਵਿੱਚ ਜਦੋਂ ਆਪਾਂ ਨਗਰ ਕੀਰਤਨ ਦੇਖਦੇ ਆ ਨਾ, ਉਸੇ ਦੀ ਯਾਦ ਆਪਾਂ ਨੂੰ ਮੁੜ ਪੰਜਾਬ ਦੇ ਵਿੱਚ ਇਹ ਲੈ ਜਾਂਦਾ ਆ। ਹੋਰ ਵੀ ਕਈ ਥਾਵਾਂ ਦੇ ਉੱਤੇ ਨਗਰ ਕੀਰਤਨ ਹੁੰਦੇ ਆ, ਹਰ ਇੱਕ ਦੀ ਆਪੋ ਆਪਣੀ ਮਹੱਤਤਾ ਆ, ਹਰ ਇੱਕ ਦੀ ਆਪੋ ਆਪਣੀ ਇੰਪੋਰਟੈਂਸ ਆ, ਪਰ ਯੂਬਾ ਸਿਟੀ ਵਾਲਾ ਇੱਕ ਹੁਣ ਫੇਮਸ ਵੀ ਆ ਤੇ ਇੱਥੇ ਜਿਹੜਾ ਮਾਹੌਲ ਆ ਉਹ ਬਿਲਕੁਲ ਹੀ ਪੰਜਾਬ ਵਰਗਾ ਆ। ਹਾਂਜੀ ਤੇਜਮਾਨ ਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਵੀਰ ਜੀ ਇੱਕ ਗੱਲ ਹੋਰ ਕਹੂੰਗਾ ਕਿ ਇਹ ਪ੍ਰੋਗਰਾਮ ਜੋ ਹੈ ਨਾ, ਇਹ ਇੱਕ ਵਿਅਕਤੀ ਦਾ ਨਹੀਂ ਤੇ ਨਾ ਇਹ ਇੱਕ ਦਿਨ ਹੁੰਦਾ ਹੈ। ਇਹ ਪ੍ਰੋਗਰਾਮ ਵੈਸੇ ਸਪਟੈਂਬਰ ਦੇ ਵਿੱਚ ਸ਼ੁਰੂ ਹੋ ਜਾਂਦਾ, ਜਦੋਂ ਲੜੀਵਾਰ ਪਾਠ ਸ਼ੁਰੂ ਹੋ ਜਾਂਦਾ ਹੈਗਾ। ਸੋ ਜਦੋਂ ਵੀ ਤੁਸੀਂ ਆ ਸਕਦੇ ਹੋ, ਤੁਹਾਨੂੰ ਸਪੈਸ਼ਲੀ ਜਿਹੜੇ ਬਾਹਰ ਬੈਠੇ ਸਾਡੇ ਵੀਰ ਭੈਣ ਨੇ, ਇੱਕ ਦਿਨ ਦਾ ਪ੍ਰੋਗਰਾਮ ਨਹੀਂ ਹੁੰਦਾ। ਇੱਥੇ ਤੁਸੀਂ ਆਓ ਤੇ ਸਾਰਾ 2 ਮਹੀਨੇ ਦੇ ਤੁਸੀਂ ਕੀਰਤਨ ਦੇ ਪ੍ਰਸਿੱਧ, ਦੁਨੀਆ ਦੇ ਪ੍ਰਸਿੱਧ ਕੀਰਤਨੀ ਜਥੇ ਇੱਥੇ ਆ ਕੇ ਹਰ ਰੋਜ਼ ਸ਼ਾਮ ਨੂੰ ਕੀਰਤਨ ਕਰਦੇ ਨੇ। ਸੋ ਇੰਜੋਏ ਕਰੋ ਤੇ ਮੈਨੂੰ ਫੇਰ ਇੱਕ ਵਾਰੀ ਮਾਣ ਹੈ ਕਿ ਸਾਡਾ ਨਿੱਕਾ ਜਿਹਾ ਸ਼ਹਿਰ ਇੱਥੇ ਕੋਈ ਵੀ ਅਸੀਂ ਬਹੁਤ ਪ੍ਰੋਗਰਾਮ ਅਸੀਂ ਇੱਥੇ ਸ਼ੁਰੂ ਕੀਤੇ ਨੇ ਐਜ਼ ਅ ਫੋਰਮਰ ਯੂਨੀਵਰਸਿਟੀ ਕਾਉਂਸਲਮੈਨ। ਉਹ ਵੀ ਸਾਨੂੰ ਇੱਦਾਂ ਦੇ ਪ੍ਰੋਗਰਾਮਾਂ ਰਾਹੀਂ ਹੀ ਸਾਡੀ ਪਛਾਣ ਬਣੀ ਤੇ ਉਹ ਅਸੀਂ ਬਣ ਸਕੇ। ਸੋ ਮੈਂ ਫੇਰ ਸਾਰਿਆਂ ਦਾ ਧੰਨਵਾਦੀ ਹਾਂ ਤੇ ਸਾਰਿਆਂ ਨੂੰ ਰਿਕੁਐਸਟ ਕਰਦਾ ਇਸ ਸਾਲ ਜੇ ਨਹੀਂ ਤਾਂ ਆਉਣ ਵਾਲੇ ਸਾਲ ਜ਼ਰੂਰ ਪ੍ਰੋਗਰਾਮ ਬਣਾਓ ਇੱਥੇ ਆਉਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਲਗਾਤਾਰ ਗੱਲਬਾਤ ਜਾਰੀ ਰਹੂਗੀ, ਕਵਰੇਜ ਜਿਹੜੀ ਉਹ ਜਾਰੀ ਰਹੂਗੀ ਪੰਜਾਬੀ ਰੇਡੀਓ USA ਦੇ ਉੱਤੇ। ਮੇਰੇ ਰਾਜਕਨਵੀਰ ਸਿੰਘ ਵੱਲੋਂ ਹੁਣ ਇਜਾਜ਼ਤ ਹੈ। ਸਭ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੂਗਾ ਉਦੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਜੋ ਹਮੇਸ਼ਾ ਹੀ ਬਿਨਾਂ ਕਿਸੇ ਨਿਰਸੰਦੇਹ ਆ ਕੇ ਹਮੇਸ਼ਾ ਹਰ ਸਾਲ ਰੇਡੀਓ ਪਰ ਕਵਰੇਜ ਦਿੰਦੇ ਆ, TV ਤੇ ਵੀ ਕਵਰੇਜ ਦਿੰਦੇ ਆ। ਇਹਨਾਂ ਦਾ ਖਾਸ ਕਰਕੇ ਯੂਨੀਵਰਸਿਟੀ ਵੱਲੋਂ, ਯੂਨੀਵਰਸਿਟੀ ਦੇ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਇਹਨਾਂ ਨੇ ਕਦੇ ਸਾਡੇ ਤੇ ਬੋਝ ਵੀ ਨਹੀਂ ਪਾਇਆ ਪੈਸਿਆਂ ਦਾ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬਾਕੀ ਸਾਰੇ ਜਿਹੜੇ ਹੋਰ ਨਿਊਜ਼ਪੇਪਰਾਂ ਵਾਲੇ ਆ ਜਾਂ ਹੋਰ ਹੈਗੇ ਆ ਟੈਲੀਵਿਜ਼ਨ ਵਾਲੇ, ਉਹ ਪਹਿਲਾਂ ਪੈਸੇ ਠੇਕਾ ਕਰਕੇ ਫੇਰ ਹੀ ਆਉਂਦੇ ਆ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।